ਗੁਰੂਆਂ ਦੇ ਬਾਰੇ ਇੰਨਾ ਗੰਦਾ ਲਿਖਿਆ ਗਿਆ ਹੈ, ਇੰਨੀ ਭੱਦੀ ਸ਼ਬਦਾਵਲੀ ਲਿਖੀ ਗਈ ਹੈ, ਜਿਸ ਤਰ੍ਹਾਂ ਕਿ ਨੌਵੇਂ ਪਾਤਸ਼ਾਹ ਨੂੰ ਕਿਹਾ ਗਿਆ ਔਰ ਉਹਨਾਂ ਦੇ ਹੋਰ ਵੀ ਜਿਹੜਾ ਸ਼ਹਾਦਤ ਦੇ ਉੱਤੇ ਵੀ ਕਈ ਨਿਸ਼ਾਨੀਆਂ ਚਿੰਨ੍ਹ ਰੱਖੇ ਗਏ ਨੇ। ਕਾਰਨ ਕੀ ਸੀ, ਕੋਈ ਹੋਰ ਕਾਰਨ ਦੱਸੇ ਗਏ ਨੇ। ਇਹ ਬੜੀ ਮੰਦਭਾਗੀ ਗੱਲ ਹੈ। ਐਸੀ ਕਿਤਾਬ ਐਸਜੀਪੀਸੀ ਨੇ ਛਾਪੀ। ਇਹ ਜਿਹੜਾ ਕੰਮ ਅਗਿਆਨਤਾ 'ਚ ਹੋਇਆ ਕਿ ਜਾਂ ਪ੍ਰੀ ਪਲਾਨਡ ਕੀਤਾ ਗਿਆ ਪੂਰੀ ਤਰ੍ਹਾਂ? ਮੇਰੇ ਸਮਝਦਾ ਹੈ ਕਿ ਇਹ ਕੰਮ ਅਗਿਆਨਤਾ 'ਚ ਨਹੀਂ ਹੋ ਸਕਦਾ। ਇਹ ਕੋਈ ਗਿਣੀ-ਮਿਣੀ ਸਾਜ਼ਿਸ਼ ਹੈ ਜਿਹਦੇ 'ਚ ਐਸਜੀਪੀਸੀ ਭਾਈਵਾਲ ਬਣੀ। ਕ੍ਰਿਮੀਨਲ ਅਫੈਂਸਿਸ ਬਣਦੀਆਂ ਨੇ, ਜਿਨ੍ਹਾਂ ਨੇ ਛਪਾਈ, ਜਿਨ੍ਹਾਂ ਦੀ ਰੇਖ ਛਪੀ, ਜਿਨ੍ਹਾਂ ਦੀ ਗਵਰਨਮੈਂਟ ਵੇਲੇ ਛਪੀ, ਉਹਨਾਂ ਸਾਰਿਆਂ ਤੇ ਪਰਚੇ ਹੋਣੇ ਚਾਹੀਦੇ ਨੇ। ਐਸਜੀਪੀਸੀ ਦੇ ਜਿੰਨੇ ਵੀ ਛਾਪਣ ਵਾਲੇ ਜਾਂ ਜਿਹੜੇ ਪ੍ਰਧਾਨ ਸੀ, ਜਿਨ੍ਹਾਂ ਦੀ ਰੇਖ ਅੱਜ ਛਪੀ ਹੈ, ਉਹਨਾਂ ਦੇ ਵੀ ਐਕਸ਼ਨ ਹੋਣਾ ਚਾਹੀਦਾ ਔਰ ਉਹਨਾਂ ਨੂੰ ਬਕਾਇਦਾ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਸਖਤ ਸਜ਼ਾਵਾਂ ਮਿਲਣੀਆਂ। ਸਭ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ। ਸਿੱਖਾਂ ਨੂੰ ਪਹਿਲਾਂ ਇਹਨਾਂ ਨੇ ਕਿਸੇ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਨਹੀਂ ਦੇਖਿਆ ਤੇ ਹੁਣ ਇਹ ਆਪਣੀ ਗਲਵੱਕੜੀ 'ਚ ਲੈ ਕੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ। ਇਹਨਾਂ ਦਾ ਇਤਿਹਾਸ ਮਿਟਾ ਦਿਓ। ਤੁਸੀਂ ਇਮੇਜਿਨ ਕਰੋ 20 ਸਾਲ ਬਾਅਦ ਜਿਹੜੇ ਬੱਚੇ ਜਿਨ੍ਹਾਂ ਨੂੰ ਅੱਜ ਇਤਿਹਾਸ ਉਹ ਪੜ੍ਹਾਇਆ ਜਾ ਰਿਹਾ ਹੈ ਗੁਰੂਆਂ ਬਾਰੇ, ਉਹਨਾਂ ਨੂੰ ਆਹ ਗੱਲਾਂ ਯਾਦ ਨਹੀਂ ਰਹਿਣੀਆਂ ਕਿ ਐਕਚੁਅਲੀ ਗੁਰੂ ਸਾਹਿਬ ਦੀ ਸ਼ਹਾਦਤ ਕਿਉਂ ਹੋਈ, ਕੀ ਕਾਰਨ ਸੀ, ਕੀ ਹੋਇਆ, ਤੇ ਉਹ ਉਹੀ ਯਾਦ ਰੱਖਣਗੇ ਜੋ ਇਹਦੇ 'ਚ ਪੜ੍ਹਾਇਆ ਗਿਆ। ਗੁਰੂ ਸਾਹਿਬ ਦੇ ਜੀਵਨ ਕਾਲ ਦੇ ਉੱਪਰ ਸਵਾਲੀਆ ਚਿੰਨ੍ਹ ਲਾਉਂਦੀ ਤੇ ਗੁਰੂ ਸਾਹਿਬ ਦੇ ਕਿਰਦਾਰ ਨੂੰ ਕਿਰਦਾਰਕੁਸ਼ੀ ਕਰਦੀ ਹੋਈ ਇੱਕ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਛਾਪੀ ਗਈ ਹੈ। ਤਾਂ ਹਾਲ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ ਤੇ ਖਾਸ ਤੌਰ ਤੇ ਜਿਹੜੀਆਂ ਪੰਥ ਦੀਆਂ ਵੱਖ-ਵੱਖ ਨੁਮਾਇੰਦਾ ਸ਼ਖਸੀਅਤਾਂ ਨੇ, ਉਹਨਾਂ ਦੇ ਵੱਲੋਂ ਇਸ ਪੁਸਤਕ ਦਾ ਖੰਡਨ ਕੀਤਾ ਗਿਆ, ਵਿਰੋਧ ਕੀਤਾ ਗਿਆ ਹੈ। ਤਾਂ ਇਸੇ ਨੂੰ ਲੈ ਕੇ ਸਾਡੇ ਨਾਲ ਜਸਟਿਸ ਰਣਜੀਤ ਸਿੰਘ ਨੇ ਗੱਲਬਾਤ ਕਰ ਲੈਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਜਿਹੜੀ ਪੁਸਤਕ ਦੇ ਬਾਬਤ ਪ੍ਰੈਸ ਵਾਰਤਾਲਾਪ ਹੋਇਆ ਹੈ, ਇਹਦੇ ਵਿੱਚ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਇਤਰਾਜ਼ ਨੇ? ਦੇਖੋ, ਜੋ ਕੁਝ ਲਿਖਿਆ ਗਿਆ ਇਹਦੇ 'ਚ ਨਾ, ਉਹ ਵਰਣਨਯੋਗ ਹੀ ਨਹੀਂ ਹੈ। ਮਤਲਬ ਉਹ ਇਸ ਤਰ੍ਹਾਂ ਗੁਰੂਆਂ ਦੇ ਬਾਰੇ ਇੰਨਾ ਗੰਦਾ ਲਿਖਿਆ ਗਿਆ ਹੈ, ਇੰਨੀ ਭੱਦੀ ਸ਼ਬਦਾਵਲੀ ਲਿਖੀ ਗਈ ਹੈ, ਜਿਸ ਤਰ੍ਹਾਂ ਕਿ ਨੌਵੇਂ ਪਾਤਸ਼ਾਹ ਨੂੰ ਕਿਹਾ ਗਿਆ ਕਿ ਉਹ ਠੱਗ ਸੀ ਜਾਂ ਲੁਟੇਰੇ ਸੀ। ਔਰ ਉਹਨਾਂ ਦੇ ਹੋਰ ਵੀ ਜਿਹੜਾ ਸ਼ਹਾਦਤ ਦੇ ਉੱਤੇ ਵੀ ਕਈ ਨਿਸ਼ਾਨੀਆਂ ਚਿੰਨ੍ਹ ਰੱਖੇ ਗਏ ਨੇ। ਕਾਰਨ ਕੀ ਸੀ, ਕੋਈ ਹੋਰ ਕਾਰਨ ਦੱਸੇ ਗਏ ਨੇ। ਇਹ ਬੜੀ ਮੰਦਭਾਗੀ ਗੱਲ ਹੈ ਕਿ ਐਸੀ ਕਿਤਾਬ ਐਸਜੀਪੀਸੀ ਨੇ ਛਾਪੀ। ਕਿਸੇ ਹੋਰ ਨੇ ਛਾਪੀ ਹੁੰਦੀ ਤਾਂ ਬੰਦਾ ਕਹਿ ਸਕਦਾ ਸੀ ਕਿ ਉਹਦਾ ਕੋਈ ਇੰਟਰਸਟ ਹੋ ਸਕਦਾ, ਪਰ ਐਸਜੀਪੀਸੀ ਐਡੀ ਵੱਡੀ ਗਲਤੀ ਕਰ ਸਕਦੀ ਹੈ? ਨਹੀਂ ਕਰ ਸਕਦੀ। ਇਹ ਇੱਕ ਗਿਣੀ ਮਿਣੀ ਸਾਜ਼ਿਸ਼ ਲੱਗਦੀ ਹੈ ਜਿਹਦੇ 'ਚ ਐਸਜੀਪੀਸੀ ਮੇਰੇ ਹਿਸਾਬ ਨਾਲ ਸ਼ਾਮਲ ਹੈ। ਸਾਡੀ ਡਿਮਾਂਡ ਇਹੀ ਹੈ ਕਿ ਜੋ ਵੀ ਉਸ ਵੇਲੇ ਐਸਜੀਪੀਸੀ ਦਾ ਪ੍ਰਧਾਨ ਸੀ, ਜੋ ਵੀ ਉਸ ਵੇਲੇ ਗੌਰਮੈਂਟ 'ਚ ਪ੍ਰਧਾਨ ਸੀ, ਪੰਥਕ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸਨ, ਔਰ ਉਹਨਾਂ ਨੇ ਜੇ ਇਹ ਨਹੀਂ ਦੇਖਿਆ ਤੇ ਇਹਨਾਂ ਦੇ ਅੱਜ ਤੱਕ ਇਹ ਪ੍ਰਚਲਿਤ ਹੈ। ਫਿਰ ਇਸ ਨੂੰ ਸਿਲੇਬਸ 'ਚ ਲਾਇਆ ਗਿਆ, ਲੋਕਾਂ ਨੂੰ ਪੜ੍ਹਾਇਆ ਗਿਆ ਔਰ ਇੰਨੇ ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਹੈ ਔਰ ਅੱਜ ਤੱਕ ਇਸ 'ਤੇ ਕਾਰਵਾਈ ਨਹੀਂ ਕੋਈ। ਇਸ ਤੋਂ ਵੱਡੀ ਮੰਦਭਾਗੀ ਗੱਲ ਇੱਕ ਸਿੱਖ ਇਤਿਹਾਸ 'ਚ ਸਿੱਖ ਵਾਸਤੇ ਕੀ ਹੋ ਸਕਦੀ ਹੈ। ਇਸੇ ਕਰਕੇ ਅਸੀਂ ਚਿੰਤਤ ਹੋ ਕੇ ਇਸ ਵਿਸ਼ੇ ਨੂੰ ਅੱਜ ਉਠਾਇਆ। ਅਸੀਂ ਅੱਜ ਵੀ ਮੰਗਦੇ ਹਾਂ ਕਿ ਕ੍ਰਿਮੀਨਲ ਅਫੈਂਸਿਸ ਬਣਦੀਆਂ ਨੇ, ਜਿਨ੍ਹਾਂ ਨੇ ਛਪਾਈ, ਜਿਨ੍ਹਾਂ ਦੀ ਰੇਖ ਛਪੀ, ਜਿਨ੍ਹਾਂ ਦੀ ਗਵਰਨਮੈਂਟ ਵੇਲੇ ਛਪੀ, ਉਹਨਾਂ ਸਾਰਿਆਂ ਤੇ ਪਰਚੇ ਹੋਣੇ ਚਾਹੀਦੇ ਨੇ। ਪਰਚੇ ਹੋ ਕੇ ਅਫੈਂਸ ਬਣਦੀ ਹੈ, ਕ੍ਰਿਮੀਨਲ ਅਫੈਂਸ ਬਣਦੀ ਹੈ, ਟਰਾਇਲ ਹੋ ਕੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਐਸਜੀਪੀਸੀ ਦੇ ਜਿੰਨੇ ਵੀ ਛਾਪਣ ਵਾਲੇ ਜਾਂ ਜਿਹੜੇ ਪ੍ਰਧਾਨ ਸੀ, ਜਿਨ੍ਹਾਂ ਦੀ ਰੇਖ ਅੱਜ ਛਪੀ ਹੈ, ਉਹਨਾਂ ਦੇ ਵੀ ਐਕਸ਼ਨ ਹੋਣਾ ਚਾਹੀਦਾ ਔਰ ਉਹਨਾਂ ਨੂੰ ਬਕਾਇਦਾ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਐਸਜੀਪੀਸੀ ਨੂੰ ਕਿਸੇ ਤਰ੍ਹਾਂ ਦਾ ਕੋਈ ਮੈਮੋਰੰਡਮ ਦਿੱਤਾ ਹੈ ਤੁਸੀਂ ਤਾਂ ਜੋ ਇਸ ਕਾਰਵਾਈ ਵਾਸਤੇ? ਕਾਹਦੇ ਵਾਸਤੇ? ਐਸਜੀਪੀਸੀ ਨੂੰ ਖੁਦ ਕਰਨਾ ਚਾਹੀਦਾ। ਐਸਜੀਪੀਸੀ ਸਾਡੇ ਕਹਿਣ ਤੇ ਜਾਗੇਗੀ ਜਦੋਂ ਜਾਂ ਤਾਂ ਹੋਏ ਨਾ ਕਿ ਐਸਜੀਪੀਸੀ ਦੇ ਨੌਲੇਜ 'ਚ ਨਹੀਂ ਹੈ। ਇਹ ਤਾਂ ਐਸਜੀਪੀਸੀ ਨੇ ਛਾਪੀ ਹੈ, ਉਹਨਾਂ ਨੂੰ ਮੈਮੋਰੰਡਮ ਦੇਣ ਦਾ ਕੀ ਮਕਸਦ ਹੈ? ਉਹਨਾਂ ਨੂੰ ਆਪ ਦੇਖਣਾ ਚਾਹੀਦਾ ਸੀ। ਪਹਿਲਾਂ ਤਾਂ ਛਾਪਣੀ ਨਹੀਂ ਸੀ ਚਾਹੀਦੀ। ਜੇ ਛਾਪੀ ਸੀ, ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਅੱਜ ਤੱਕ ਕਰੈਕਟਿਵ ਐਕਸ਼ਨ ਨਹੀਂ ਹੋਇਆ ਕੋਈ, ਤੇ ਇਸ ਤੋਂ ਬਾਅਦ ਕੀ ਲੋੜ ਹੈ, ਕੀ ਸਮਝਦੇ ਹਾਂ ਅਸੀਂ। ਇਸ ਕਰਕੇ ਇਹ ਅਸੀਂ ਇਸ਼ੂ ਪਬਲਿਕ ਡੋਮੇਨ 'ਚ ਲਿਆਂਦਾ। ਇਹ ਜਿਹੜਾ ਕੰਮ ਅਗਿਆਨਤਾ 'ਚ ਹੋਇਆ ਕਿ ਜਾਂ ਪ੍ਰੀ ਪਲਾਨਡ ਕੀਤਾ ਗਿਆ ਪੂਰੀ ਤਰ੍ਹਾਂ? ਮੇਰੇ ਸਮਝਦਾ ਹੈ ਕਿ ਇਹ ਕੰਮ ਅਗਿਆਨਤਾ 'ਚ ਨਹੀਂ ਹੋ ਸਕਦਾ। ਇਹ ਕੋਈ ਗਿਣੀ ਮਿਣੀ ਸਾਜ਼ਿਸ਼ ਹੈ ਜਿਹਦੇ 'ਚ ਐਸਜੀਪੀਸੀ ਭਾਈਵਾਲ ਬਣੀ। ਤਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਉੱਠਦਾ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੁਖ ਕੀਤਾ ਜਾਂਦਾ ਹੈ, ਉਹਨਾਂ ਤੱਕ ਅਪਰੋਚ ਕੀਤੀ ਜਾਂਦੀ ਹੈ। ਕੀ ਅਕਾਲ ਤਖਤ ਸਾਹਿਬ ਦਾ ਕੋਈ ਰੁਖ ਕਰ ਰਹੇ ਆਉਣ ਵਾਲੇ ਦਿਨਾਂ 'ਚ? ਕੋਈ ਸਾਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਆਪ ਮਾਰੇ ਨੋਟਿਸ ਲੈ ਰਹੇ ਨੇ। ਜਿਹੜੇ ਵੀ ਜਥੇਦਾਰ ਸਾਪੇ ਗਏ ਨੇ ਇਸ ਵੇਲੇ, ਉਹ ਤਾਂ ਕਿਸੇ ਦੀ ਫੋਟੋ ਉੱਪਰ ਦੇਖਦੇ ਨੇ ਤੇ ਉਹਨਾਂ ਨੂੰ ਨੋਟਿਸ ਲੈ ਕੇ ਕੱਢ ਬੁਲਾ ਲੈਂਦੇ ਨੇ। ਇਹ ਤੇ ਐਸਜੀਪੀਸੀ ਨੇ ਏਡਾ ਵੱਡਾ ਘਰਾਣਾ ਜੁਰਮ ਕੀਤਾ ਹੈ, ਇੱਕ ਸਿੱਖਾਂ ਦੇ, ਇੱਕ ਸਿੱਖ ਗੁਰੂਆਂ ਦੇ ਖਿਲਾਫ ਗੱਲਬਾਤ ਕੀਤੀ ਹੈ, ਤੇ ਅਸੀਂ ਦੇਖਦੇ ਹਾਂ ਕਿ ਉਹ ਆਪ ਐਕਸ਼ਨ ਲੈਂਦੇ ਇਸ ਤੇ ਕਿ ਨਹੀਂ ਲੈਂਦੇ।
ਜਸਟਿਸ ਸਾਹਿਬ, ਇੱਕ ਪਾਸੇ ਨੌਵੇਂ ਪਾਤਸ਼ਾਹ ਦਾ 350 ਸਾਲਾ ਸ਼ਤਾਬਦੀ ਦਿਹਾੜਾ ਹੈ ਤਾਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ। ਕੋਈ ਧਿਰਾਂ ਦੇ ਵੱਲੋਂ ਵੀ ਸ਼ੰਕੇ ਉਠਾਏ ਜਾ ਰਹੇ ਨੇ ਕਿ ਨੌਵੇਂ ਪਾਤਸ਼ਾਹ ਦੀ ਜਿਹੜੀ ਵਡਮੁੱਲੀ ਸ਼ਖਸੀਅਤ ਹੈ ਤਾਂ ਉਹਨਾਂ ਦਾ ਹਿੰਦੂਕਰਨ ਕੀਤਾ ਜਾ ਰਿਹਾ। ਤਾਂ ਦੂਜੇ ਪਾਸੇ ਸਿੱਖਾਂ ਦੀ ਸਰਮੌਰ ਸੰਸਥਾ, ਇਦਾਂ ਦੀ ਉਮੀਦ ਕੀਤੀ ਨਹੀਂ ਜਾ ਸਕਦੀ। ਇਹ ਵਾਪਰ ਕਿਉਂ ਰਿਹਾ ਜੀ? ਦੇਖੋ, ਸਭ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ। ਸਿੱਖਾਂ ਨੂੰ ਪਹਿਲਾਂ ਇਹਨਾਂ ਨੇ ਕਿਸੇ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਨਹੀਂ ਦੇਖਿਆ ਤੇ ਹੁਣ ਇਹ ਆਪਣੀ ਗਲਵੱਕੜੀ 'ਚ ਲੈ ਕੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ। ਇਹਨਾਂ ਦਾ ਇਤਿਹਾਸ ਮਿਟਾ ਦਿਓ, ਇਹਨਾਂ ਦਾ ਇਤਿਹਾਸ ਆਪਣਾ ਡਿਸਟਰੋਏ ਕਰ ਦਿਓ, ਡਿਸਟੋਰਟ ਕਰ ਦਿਓ। ਗੱਲਾਂ ਜਿਹੜੀਆਂ ਦੇਖੋ ਨਾ, ਅੱਜ ਤਾਂ ਕੁਝ ਲੋਕ ਐਸੇ ਨੇ, ਪਿਆਰੇ ਲਾਲ ਗਰਗ ਜੀ ਵਾਸਤੇ ਨੇ ਵਰਗੇ ਲੋਕ ਨੇ ਜਿਹੜੇ ਇੱਕ ਚਿੰਤਕ ਨੇ, ਔਰ ਉਹਨਾਂ ਨੇ ਸਟੱਡੀ ਕੀਤਾ, ਸਾਰਾ ਕੁਝ ਪੜ੍ਹ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ। ਅੱਜ ਤੋਂ ਤੁਸੀਂ ਇਮੈਜਿਨ ਕਰੋ 20 ਸਾਲ ਬਾਅਦ ਜਿਹੜੇ ਬੱਚੇ ਜਿਨ੍ਹਾਂ ਨੂੰ ਅੱਜ ਇਤਿਹਾਸ ਉਹ ਪੜ੍ਹਾਇਆ ਜਾ ਰਿਹਾ ਹੈ ਗੁਰੂਆਂ ਬਾਰੇ, ਉਹਨਾਂ ਨੂੰ ਆਹ ਗੱਲਾਂ ਯਾਦ ਨਹੀਂ ਰਹਿਣੀਆਂ ਕਿ ਐਕਚੁਅਲੀ ਗੁਰੂ ਸਾਹਿਬ ਦੀ ਸ਼ਹਾਦਤ ਕਿਉਂ ਹੋਈ, ਕੀ ਕਾਰਨ ਸੀ, ਕੀ ਹੋਇਆ। ਤੇ ਉਹ ਉਹੀ ਯਾਦ ਰੱਖਣਗੇ ਜੋ ਇਹਦੇ 'ਚ ਪੜ੍ਹਾਇਆ ਗਿਆ। ਇਹਦੇ ਵਿੱਚ ਮੇਰੇ ਇਹ ਸਮਝਣ ਦੀ ਲੋੜ ਹੈ ਕਿ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਹੈ। ਇਹ ਸਾਜ਼ਿਸ਼ 'ਚ ਜਾਣੇ ਅਣਜਾਣੇ ਜਾਂ ਕਿਸ ਤਰ੍ਹਾਂ SGP ਸ਼ਾਮਿਲ ਹੋਈ, ਇਹ ਇੱਕ ਬਹੁਤ ਮੰਦਭਾਗੀ ਗੱਲ ਹੈ। ਇਹ ਸਿੱਖਾਂ ਵਾਸਤੇ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ। ਇਹ ਹਿਸਟਰੀ ਨੂੰ ਰਿਸਟੋਰਟ ਕਰਨਾ, ਜਿਹੜਾ ਹਿਸਟਰੀ ਦੀ ਕਰੈਕਸ਼ਨ ਦੀ ਲੋੜ ਹੈ। ਬੱਚਿਆਂ ਨੂੰ ਜਿਹੜੀ ਪੜ੍ਹਾਈ ਜਾ ਰਹੀ ਹਿਸਟਰੀ, ਉਹਨੂੰ ਕਰੈਕਟ ਕਰਨ ਦੀ ਲੋੜ ਹੈ। ਜੇ ਨਾ ਕੀਤਾ ਤੇ ਅਸੀਂ ਇਹ ਕਾਰਵਾਈ ਆਪਣੇ ਅੱਗੇ ਅਗਲਾ ਪ੍ਰੋਗਰਾਮ ਵੀ ਲੀਕਾਂਗੇ। ਇੱਕ ਤੇ ਉਹ ਸ਼ਖਸ ਹੁੰਦੇ ਆ ਜਿਹੜੇ ਲਗਾਤਾਰ ਇਤਿਹਾਸ ਨੂੰ ਪੜ੍ਹਨ ਦੇ ਵਿੱਚ ਰੁਚੀ ਰੱਖਦੇ, ਵੱਖ-ਵੱਖ ਵਿਦਵਾਨਾਂ ਨੂੰ ਪੜ੍ਹਿਆ ਜਾਂਦਾ ਹੈ, ਗੁਰਬਾਣੀ ਦਾ ਅਧਿਐਨ ਕੀਤਾ ਜਾਂਦਾ ਹੈ। ਤਾਂ ਇੱਕ ਪਾਸੇ ਜਿਹੜੇ ਬੱਚੇ ਉਹ ਕੋਰੇ ਕਾਗਜ਼ ਵਾਂਗੂ ਹੁੰਦੇ ਆ। ਲੱਗਦਾ ਨਹੀਂ ਕਿ ਜਦੋਂ ਉਹ ਇਹਨਾਂ ਚੀਜ਼ਾਂ ਨੂੰ ਪੜ੍ਹਨਗੇ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਇਸ ਚੀਜ਼ ਦਾ ਬੁਰਾ ਪ੍ਰਭਾਵ ਪਊਗਾ? ਬਿਲਕੁਲ ਪਊਗਾ। ਸਾਨੂੰ ਅੱਜ ਜੇ ਸਾਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਿਉਂ ਹੋਈ, ਜਾਂ ਗੁਰੂ ਗੋਬਿੰਦ ਸਿੰਘ ਦੀ ਕੀ ਕੁਰਬਾਨੀ ਹੈ ਸਿੱਖ ਕੌਮ ਵਾਸਤੇ, ਉਹ ਸਾਨੂੰ ਕਿਸੇ ਨੇ ਪੜ੍ਹਾਇਆ ਤੇ ਪਤਾ ਲੱਗਾ ਨਾ। ਜਦੋਂ ਅਸੀਂ ਛੋਟੇ ਹੁੰਦਿਆਂ ਇਹ ਸਾਰੀਆਂ ਗੱਲਾਂ ਪੜ੍ਹੀਆਂ ਤਾਂ ਹੀ ਸਾਨੂੰ ਪਤਾ ਲੱਗਿਆ। ਤੇ ਜੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਪੜ੍ਹਾਇਆ ਹੀ ਇਹ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੀ ਕੁਰਬਾਨੀ ਕੋਈ ਆਹ ਨਹੀਂ ਸੀ, ਜਾਂ ਆਹ ਸੀ, ਜਾਂ ਇੱਦਾਂ ਸੀ, ਜਾਂ ਜਿੱਦਾਂ ਜਿਹਦੇ 'ਚ ਕੂੜ ਲਿਖਿਆ ਗਿਆ ਹੈ, ਤੇ ਫਿਰ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਆਉਣ ਵਾਲੀ ਜਿਹੜੀ ਸਿੱਖ ਕੌਮ ਹੈ ਉਹ ਕਿੱਦਾਂ ਦੀ ਹੋਏਗੀ? ਤੇ ਜਿਹੜੀ ਦੂਜੀ ਕੌਮ ਤਾਂ ਜਿਹੜੀ ਹੈ ਉਹਦੇ ਬਾਰੇ ਤਾਂ ਕਹਿਣਾ ਮੁਸ਼ਕਿਲ ਹੀ ਹੋਏਗਾ ਨਾ। ਮਤਲਬ ਉਹ ਕੀ ਸੋਚਣਗੇ ਇਸ ਬਾਰੇ? ਉਹ ਤਾਂ ਸ਼ਾਇਦ ਉਲਝਣ ਵਾਲਾ ਮਸਲਾ ਇੱਕ ਹੋਰ ਹੈ ਕਿ ਇਸ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਨੇ ਐਜੂਕੇਸ਼ਨ, ਪੰਜਾਬ ਸਕੂਲ ਐਜੂਕੇਸ਼ਨ ਦੇ ਬਾਹਰ ਮਸਲਾ ਚੁੱਕਿਆ ਸੀ। ਉਹ +2 ਦੀਆਂ ਕਿਤਾਬਾਂ ਦੇ ਵਿੱਚ ਗੁਰੂ ਸਾਹਿਬ ਦੇ ਕਿਤੇ ਨਾ ਕਿਤੇ ਜਿਹੜਾ ਇਤਿਹਾਸ ਨੂੰ ਗਲਤ ਲਿਖਿਆ ਗਿਆ ਸੀ। ਇਹ ਨਵਾਂ ਮਸਲਾ ਹੈ ਕਿ ਇਹ ਵੀ ਉਹਦੇ ਨਾਲ ਜੁੜਦਾ ਹੈ, ਜਾਂ ਫਿਰ ਇਹ ਬਿਲਕੁਲ ਹੀ ਨਵਾਂ ਮਸਲਾ ਸਾਹਮਣੇ? ਨਹੀਂ, ਬਿਲਕੁਲ ਉਹਦੇ ਨਾਲ ਜੁੜਿਆ ਹੋਇਆ ਮਸਲਾ ਹੈ। ਅਸੀਂ ਦੋਨੇ ਮਸਲੇ ਇਕੱਠੇ ਉਠਾ ਰਹੇ ਹਾਂ, ਕਿਉਂਕਿ ਉਹ ਜਿਹੜਾ ਇਤਿਹਾਸ ਜਿਹੜਾ ਸਕੂਲਾਂ 'ਚ ਪੜ੍ਹਾਇਆ ਗਿਆ, ਉਹਦਾ ਬੇਸਿਸ ਤਾਂ ਇਹੀ ਕਿਤਾਬ ਬਣੀ ਨਾ, SGPC ਨੇ ਜਿਹੜੀ ਲਿਖੀ ਹੈ। ਇਹੀ ਚੀਜ਼ਾਂ ਉੱਥੇ ਪੜ੍ਹਾਈਆਂ ਗਈਆਂ ਨੇ। ਇਸ ਕਰਕੇ ਦੋਨੇ ਮਸਲੇ ਜੁੜੇ ਹੋਏ ਨੇ। ਅਸੀਂ ਦੋਨੇ ਮਸਲੇ ਇਕੱਠੇ ਉਠਾਏ ਨੇ, ਔਰ ਦੋਨੇ ਮਸਲਿਆਂ ਦਾ ਅਸੀਂ ਹੱਲ ਜਿਹੜਾ ਉਹ ਤਲਾਸ਼ ਕਰਾਂਗੇ। ਬਿਲਕੁਲ। ਜਸਟਿਸ ਰਣਜੀਤ ਸਿੰਘ ਹੁਣਾਂ ਨੇ ਤਮਾਮ ਸਾਰੀ ਜਿਹੜੀ ਗੱਲਬਾਤ ਆ, ਜਾਣਕਾਰੀ ਸਾਂਝੀ ਕੀਤੀ ਆ। ਤਾਂ ਇਸ ਮਸਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ SGPC ਦੇ ਵੱਲੋਂ ਜਿਹੜਾ ਇੱਕ ਵਾਰ ਵਿਵਾਦ ਪੈਦਾ ਕੀਤਾ ਗਿਆ, ਇਹਦੇ ਉੱਪਰ ਜਥੇਦਾਰ ਦਾ ਕੀ ਰੁਖ ਹੋ ਸਕਦਾ, ਇਹ ਵੀ ਦੇਖਣ ਵਾਲਾ ਹੋਵੇਗਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।